ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਇੱਕ ਕੁਆਡਰੂਪਲ ਐਂਪਿਊਟੀ ਉਹ ਇਨਸਾਨ ਹੁੰਦਾ ਆ ਜਿਸ ਦੇ ਦੋਨੋਂ ਹੱਥ ਤੇ ਦੋਨੋਂ ਜਿਹੜੀਆਂ ਲੱਤਾਂ ਆ, ਪੈਰ ਆ, ਉਹ ਐਂਪਿਊਟ ਯਾਨੀ ਕਿ ਕੱਟੇ ਹੁੰਦੇ ਆ ਕਿਸੇ ਬਿਮਾਰੀ ਕਰਕੇ ਜਾਂ ਕੋਈ ਜਿਹੜਾ ਕਾਰਨ ਕਰਕੇ ਕਿਸੇ ਨੂੰ ਕੋਈ ਸੱਟ ਚੋਟ ਲੱਗੀ ਹੋਵੇ। ਇਸੇ ਤਰੀਕੇ ਦਾ ਇੱਕ ਯੂਐਸ ਦਾ ਕੁਆਡਰੂਪਲ ਐਂਪਿਊਟੀ ਕਾਰਨਹੋਲ ਦਾ ਚੈਂਪੀਅਨ ਵੀ ਆ, ਇੱਕ ਗੇਮ ਖੇਲਦੇ ਆ ਇੱਥੇ, ਡੇਟਨ ਵੈਬਰ 27 ਸਾਲਾਂ ਦਾ। ਉਸ ਦੇ ਉੱਤੇ ਹੁਣ ਦੋਸ਼ ਲੱਗੇ ਆ ਵੀ ਇੱਕ ਕਾਰ ਦੇ ਵਿੱਚ ਆਰਗੂਮੈਂਟ ਹੋਣ ਤੋਂ ਬਾਅਦ 'ਚ ਕਥਿਤ ਤੌਰ ਦੇ ਉੱਤੇ ਮੈਰੀਲੈਂਡ ਦਾ ਆ, ਵੀ ਮੈਰੀਲੈਂਡ ਦਾ ਬ੍ਰੈਡਰਿਕ ਵੈਲਜ਼ ਨੂੰ ਇਸ ਬੰਦੇ ਨੇ ਗੋਲੀ ਮਾਰ ਦਿੱਤੀ ਆ। ਹੁਣ ਬਹੁਤੇ ਲੋਕ ਇਸ ਗੱਲੋਂ ਭੁਚੱਕੇ ਆ ਵੀ ਜਿਸ ਦੀਆਂ ਦੋ ਲੱਤਾਂ ਨਹੀਂ, ਗੋਡਿਆਂ ਤੋਂ ਥੱਲੇ ਲੱਤਾਂ ਨਹੀਂ ਆ, ਤੇ ਕੂਹਣੀਆਂ ਤੋਂ ਅੱਗੇ ਜਿਸ ਦੇ ਬਾਹਾਂ ਨਹੀਂ ਹੈਗੀਆਂ, ਉਹਨੇ ਗੋਲੀ ਜਿਹੜੀ ਉਹ ਕਿੱਦਾਂ ਚਲਾਈ ਆ। ਪਰ ਹੁਣ ਇੱਕ ਵੀਡੀਓ ਸਰਫੇਸ ਹੋਈ ਆ ਜਿਸ ਦੇ ਵਿੱਚ ਅਮਰੀਕਨ ਕਾਰਨਹੋਲ ਲੀਗ ਦਾ ਜਿਹੜਾ ਚੈਂਪੀਅਨ ਵੈਬਰ, ਉਹ ਬੰਦੂਕ ਦੇ ਵਿੱਚ ਮੈਗਜ਼ੀਨ ਪਾ ਕੇ ਉਹ ਗੋਲੀਆਂ ਚਲਾਉਂਦਾ ਹੋਇਆ ਦੇਖਿਆ ਜਿਹੜਾ ਉਹ ਗਿਆ ਆ। ਸੋ ਇਸ ਕਰਕੇ ਹੁਣ ਇਹ ਦੋਸ਼ ਹੋਰ ਵੀ ਜਿਹੜੇ ਸੰਗੀਨ ਆ ਉਹ ਬਣ ਚੁੱਕੇ ਆ। ਸੋ ਡੇਟਨ ਵੈਬਰ ਕਹਿੰਦੇ ਵੀ ਆਪਣੀਆਂ ਲਿੰਬਸ ਲੂਜ਼ ਕਰਨ ਤੋਂ ਬਾਅਦ 'ਚ, ਬੈਕਟੀਰੀਅਲ ਇਨਫੈਕਸ਼ਨ ਤੋਂ ਬਾਅਦ 'ਚ, ਜਦ ਛੋਟਾ ਹੀ ਸੀ ਇਨਫੈਂਸੀ ਦੇ ਵਿੱਚ ਸੀਗਾ, ਉਹ ਕਾਰਨਹੋਲ ਚੈਂਪੀਅਨ ਬਣਿਆ। ਲੋਕਾਂ ਨੇ ਬਹੁਤ ਉਸਨੂੰ ਸੈਲੀਬ੍ਰੇਟ ਕੀਤਾ ਵੀ ਦੇਖ ਵੀ ਇਹਨੇ ਔਕੜਾਂ ਸਾਰੀਆਂ ਜਿਹੜੀਆਂ ਉਹ ਹਾਰ ਕੇ, ਉਹਨਾਂ ਨੂੰ ਹਰਾ ਕੇ ਅੱਜ ਜਿਹੜੀ ਆ ਇੱਥੇ ਜਿੱਤ ਪ੍ਰਾਪਤ ਕੀਤੀ ਆ। ਪਰ ਹੁਣ ਇਸ ਦੇ ਉੱਤੇ ਦੋਸ਼ ਆ ਵੀ ਇਸ ਨੇ 27 ਸਾਲਾਂ ਦੇ ਇੱਕ ਹੋਰ ਮੁੰਡੇ ਨੂੰ 27 ਸਾਲਾਂ ਦਾ ਆਪ ਆ, ਬ੍ਰੈਡਰਿਕ ਵੈਲਜ਼ ਨਾਂ ਦੇ ਬੰਦੇ ਨੂੰ ਇਸਨੇ ਗੋਲੀਆਂ ਦੇ ਨਾਲ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਉਸ ਮਾਮਲੇ ਦੇ ਵਿੱਚ ਜਿਹੜੇ ਇਸ ਦੇ ਉੱਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਦੋਸ਼ ਲਾ ਕੇ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਆ। ਕਹਿੰਦੇ ਵੀ ਲੜਾਈ ਇਹਨਾਂ ਦੀ ਗੱਡੀ ਦੇ ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੇ ਉਹਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਆ। ਤੇ ਕਹਿੰਦੇ ਵੀ ਦੋ ਜਾਣੇ ਜਿਨ੍ਹਾਂ ਨੇ ਇਹ ਕਿਲਿੰਗ ਖੁਦ ਦੇਖੀ ਆ, ਉਹਨਾਂ ਨੇ ਪੁਲਿਸ ਅਫਸਰ ਨੂੰ ਵੇਵ ਡਾਊਨ ਕਰਕੇ ਜਿਹੜਾ ਉਹ ਦੱਸਿਆ ਵੀ ਆਹ ਇੰਸੀਡੈਂਟ ਵਾਪਰਿਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਜੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਇੱਕ ਕੁਆਡਰੂਪਲ ਐਂਪਿਊਟੀ ਉਹ ਇਨਸਾਨ ਹੁੰਦਾ ਆ ਜਿਸ ਦੇ ਦੋਨੋਂ ਹੱਥ ਤੇ ਦੋਨੋਂ ਜਿਹੜੀਆਂ ਲੱਤਾਂ ਆ, ਪੈਰ ਆ, ਉਹ ਐਂਪਿਊਟ ਯਾਨੀ ਕਿ ਕੱਟੇ ਹੁੰਦੇ ਆ ਕਿਸੇ ਬਿਮਾਰੀ ਕਰਕੇ ਜਾਂ ਕੋਈ ਜਿਹੜਾ ਕਾਰਨ ਕਰਕੇ ਕਿਸੇ ਨੂੰ ਕੋਈ ਸੱਟ ਚੋਟ ਲੱਗੀ ਹੋਵੇ। ਇਸੇ ਤਰੀਕੇ ਦਾ ਇੱਕ ਯੂਐਸ ਦਾ ਕੁਆਡਰੂਪਲ ਐਂਪਿਊਟੀ ਕਾਰਨਹੋਲ ਦਾ ਚੈਂਪੀਅਨ ਵੀ ਆ, ਇੱਕ ਗੇਮ ਖੇਲਦੇ ਆ ਇੱਥੇ, ਡੇਟਨ ਵੈਬਰ 27 ਸਾਲਾਂ ਦਾ। ਉਸ ਦੇ ਉੱਤੇ ਹੁਣ ਦੋਸ਼ ਲੱਗੇ ਆ ਵੀ ਇੱਕ ਕਾਰ ਦੇ ਵਿੱਚ ਆਰਗੂਮੈਂਟ ਹੋਣ ਤੋਂ ਬਾਅਦ 'ਚ ਕਥਿਤ ਤੌਰ ਦੇ ਉੱਤੇ ਮੈਰੀਲੈਂਡ ਦਾ ਆ, ਵੀ ਮੈਰੀਲੈਂਡ ਦਾ ਬ੍ਰੈਡਰਿਕ ਵੈਲਜ਼ ਨੂੰ ਇਸ ਬੰਦੇ ਨੇ ਗੋਲੀ ਮਾਰ ਦਿੱਤੀ ਆ। ਹੁਣ ਬਹੁਤੇ ਲੋਕ ਇਸ ਗੱਲੋਂ ਭੁਚੱਕੇ ਆ ਵੀ ਜਿਸ ਦੀਆਂ ਦੋ ਲੱਤਾਂ ਨਹੀਂ, ਗੋਡਿਆਂ ਤੋਂ ਥੱਲੇ ਲੱਤਾਂ ਨਹੀਂ ਆ, ਤੇ ਕੂਹਣੀਆਂ ਤੋਂ ਅੱਗੇ ਜਿਸ ਦੇ ਬਾਹਾਂ ਨਹੀਂ ਹੈਗੀਆਂ, ਉਹਨੇ ਗੋਲੀ ਜਿਹੜੀ ਉਹ ਕਿੱਦਾਂ ਚਲਾਈ ਆ। ਪਰ ਹੁਣ ਇੱਕ ਵੀਡੀਓ ਸਰਫੇਸ ਹੋਈ ਆ ਜਿਸ ਦੇ ਵਿੱਚ ਅਮਰੀਕਨ ਕਾਰਨਹੋਲ ਲੀਗ ਦਾ ਜਿਹੜਾ ਚੈਂਪੀਅਨ ਵੈਬਰ, ਉਹ ਬੰਦੂਕ ਦੇ ਵਿੱਚ ਮੈਗਜ਼ੀਨ ਪਾ ਕੇ ਉਹ ਗੋਲੀਆਂ ਚਲਾਉਂਦਾ ਹੋਇਆ ਦੇਖਿਆ ਜਿਹੜਾ ਉਹ ਗਿਆ ਆ। ਸੋ ਇਸ ਕਰਕੇ ਹੁਣ ਇਹ ਦੋਸ਼ ਹੋਰ ਵੀ ਜਿਹੜੇ ਸੰਗੀਨ ਆ ਉਹ ਬਣ ਚੁੱਕੇ ਆ। ਸੋ ਡੇਟਨ ਵੈਬਰ ਕਹਿੰਦੇ ਵੀ ਆਪਣੀਆਂ ਲਿੰਬਸ ਲੂਜ਼ ਕਰਨ ਤੋਂ ਬਾਅਦ 'ਚ, ਬੈਕਟੀਰੀਅਲ ਇਨਫੈਕਸ਼ਨ ਤੋਂ ਬਾਅਦ 'ਚ, ਜਦ ਛੋਟਾ ਹੀ ਸੀ ਇਨਫੈਂਸੀ ਦੇ ਵਿੱਚ ਸੀਗਾ, ਉਹ ਕਾਰਨਹੋਲ ਚੈਂਪੀਅਨ ਬਣਿਆ। ਲੋਕਾਂ ਨੇ ਬਹੁਤ ਉਸਨੂੰ ਸੈਲੀਬ੍ਰੇਟ ਕੀਤਾ ਵੀ ਦੇਖ ਵੀ ਇਹਨੇ ਔਕੜਾਂ ਸਾਰੀਆਂ ਜਿਹੜੀਆਂ ਉਹ ਹਾਰ ਕੇ, ਉਹਨਾਂ ਨੂੰ ਹਰਾ ਕੇ ਅੱਜ ਜਿਹੜੀ ਆ ਇੱਥੇ ਜਿੱਤ ਪ੍ਰਾਪਤ ਕੀਤੀ ਆ। ਪਰ ਹੁਣ ਇਸ ਦੇ ਉੱਤੇ ਦੋਸ਼ ਆ ਵੀ ਇਸ ਨੇ 27 ਸਾਲਾਂ ਦੇ ਇੱਕ ਹੋਰ ਮੁੰਡੇ ਨੂੰ 27 ਸਾਲਾਂ ਦਾ ਆਪ ਆ, ਬ੍ਰੈਡਰਿਕ ਵੈਲਜ਼ ਨਾਂ ਦੇ ਬੰਦੇ ਨੂੰ ਇਸਨੇ ਗੋਲੀਆਂ ਦੇ ਨਾਲ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਉਸ ਮਾਮਲੇ ਦੇ ਵਿੱਚ ਜਿਹੜੇ ਇਸ ਦੇ ਉੱਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਦੋਸ਼ ਲਾ ਕੇ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਆ। ਕਹਿੰਦੇ ਵੀ ਲੜਾਈ ਇਹਨਾਂ ਦੀ ਗੱਡੀ ਦੇ ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੇ ਉਹਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਆ। ਤੇ ਕਹਿੰਦੇ ਵੀ ਦੋ ਜਾਣੇ ਜਿਨ੍ਹਾਂ ਨੇ ਇਹ ਕਿਲਿੰਗ ਖੁਦ ਦੇਖੀ ਆ, ਉਹਨਾਂ ਨੇ ਪੁਲਿਸ ਅਫਸਰ ਨੂੰ ਵੇਵ ਡਾਊਨ ਕਰਕੇ ਜਿਹੜਾ ਉਹ ਦੱਸਿਆ ਵੀ ਆਹ ਇੰਸੀਡੈਂਟ ਵਾਪਰਿਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਜੀ। ਅਗਲੀ